ਇਹ ਨੇ ਰਾਏ ਬਹਾਦਰ ਮੋਹਨ ਸਿੰਘ ਓਬਰਾਏ, ਜਿਨ੍ਹਾਂ ਦਾ ਜਨਮ ਹੋਇਆ ਸੀ 15 ਅਗਸਤ 1898 ਨੂੰ ਪਾਕਿਸਤਾਨੀ ਪੰਜਾਬ ਦਾ ਜਿਹੜਾ ਹੁਣ ਇਲਾਕਾ ਹੈ, ਜ਼ਿਲ੍ਹਾ ਚਕਵਾਲ ਦੇ ਕੋਲ ਪਿੰਡ ਕਸਬਾ ਬੌਨ ਦੇ ਵਿੱਚ ਪੈਦਾ ਹੋਏ ਸਨ। ਔਰ ਕਿਹਾ ਜਾਂਦਾ ਹੈ ਕਿ ਬੌਨ ਦੇ ਵਿੱਚ ਹੀ ਮਿਊਜ਼ਿਕ ਕੰਪੋਜ਼ਰ ਮਦਨ ਮੋਹਨ ਸਾਹਿਬ ਨੇ, ਉਹਨਾਂ ਦਾ ਵੀ ਜਿਹੜਾ ਨਾ ਫਾਦਰ ਦਾ ਇਲਾਕਾ ਉਹ ਹੀ ਸੀ। ਤੇ ਲੇਕਿਨ ਅੱਜ ਅਸੀਂ ਜ਼ਿਕਰ ਕਰਾਂਗੇ ਕਿ ਬੌਨ ਜਿਹੜਾ ਇਹ ਕਸਬਾ ਅੱਜ ਕੇ ਸਾਲ ਦੇ ਵਿੱਚ 1947 ਨੂੰ ਇਹ ਜਿਹੜਾ ਖਾਨਦਾਨ ਹੈਗਾ ਏ ਮੋਹਨ ਸਿੰਘ ਓਬਰਾਏ ਦਾ, ਇਹ ਇੱਥੇ ਕੀ ਕੰਮ ਕਰਦਾ ਹੁੰਦਾ ਸੀ। ਇੱਕ ਸਿੱਖ ਖੱਤਰੀ ਖਾਨਦਾਨ ਜਿਹੜਾ ਹੈਗਾ ਸੀ। ਫਿਰ ਜਿਹੜੇ ਕਿ ਮੋਹਨ ਸਿੰਘ ਓਬਰਾਏ ਨੇ, ਇਹਨਾਂ ਨੇ 103 ਸਾਲ ਦੀ ਉਮਰ ਪਾਈ ਔਰ 2002 ਦੇ ਵਿੱਚ ਇਹਨਾਂ ਦਾ ਇੰਤਕਾਲ ਹੋ ਗਿਆ। ਔਰ ਇਸ ਵਕਤ ਇਹ ਖਾਨਦਾਨ ਇਹਨਾਂ ਕੋ ਅਮੀਰ ਤਰੀਨ ਹੈ ਇੰਡੀਆ ਦੇ ਵਿੱਚ, ਕਿ ਇਹਨਾਂ ਦੇ ਤਕਰੀਬਨ 32 ਮੁਕਾਮਾਤ ਤੇ ਹੋਟਲ ਐਂਡ ਰਿਜ਼ੋਰਟਸ ਹੈਗੇ ਨੇ। ਹੁਣ ਗੱਲ ਕਰਾਂਗੇ, ਇਹ ਜਿਹੜਾ ਬੌਨ ਕਸਬਾ ਹੈਗਾ ਇਹ ਚਕਵਾਲ ਦੇ ਕੋਲ ਹੈਗਾ ਏ। ਔਰ ਇੱਥੇ ਜਿਹੜੀ ਕਿ ਮੰਦਰਾ ਤੋਂ ਚਕਵਾਲ ਰੇਲਵੇ ਲਾਈਨ ਵਿਛਾਈ ਗਈ ਸੀ, ਉਹਦਾ ਆਖਰੀ ਜਿਹੜਾ ਸਟੇਸ਼ਨ ਹੈ ਉਹ ਬੌਨ ਸੀ। ਔਰ ਬੌਨ ਤੋਂ ਇੰਜਨ ਟਰਨ ਲੈ ਕੇ ਤੇ ਟ੍ਰੇਨ ਨੂੰ ਵਾਪਸ ਫਿਰ ਚਕਵਾਲ ਦੇ ਰਸਤੇ ਮੰਦਰਾ ਲੈ ਕੇ ਜਾਂਦਾ ਹੁੰਦਾ ਸੀ। ਤੇ ਇਹ ਹੁਣ ਤਕਰੀਬਨ 1992 ਤੋਂ ਬਾਅਦ ਟਰੈਕ ਨਾ ਸਿਰਫ ਕਿਸੇ ਕਿਸਮ ਦੀ ਟ੍ਰੇਨ ਇੱਥੇ ਨਹੀਂ ਚੱਲਦੀ, ਬਲਕਿ ਟਰੈਕ ਵੀ ਖਤਮ ਹੋ ਗਿਆ ਹੈ, ਪੁੱਟ ਕੇ ਜਿਹੜਾ ਨਾ ਤੇ ਉਸ ਵਕਤ ਦੀ ਘੁੰਮਣ ਨੇ ਵੇਚ ਛੜਿਆ। ਹੁਣ ਤੁਹਾਨੂੰ ਦੱਸਣਾ ਕਿ ਬੌਨ ਦੇ ਵਿੱਚ ਇਹ ਜਿਹੜੇ ਮੋਹਨ ਸਿੰਘ ਓਬਰਾਏ ਸਾਹਿਬ ਨੇ, ਇਹ ਇਸ ਵੇਲੇ ਇੰਡੀਆ ਦੇ ਵਿੱਚ ਦੂਸਰੇ ਵੱਡੀ ਹੋਟਲਿੰਗ ਇੰਡਸਟਰੀ ਦੇ ਮਾਲਕ ਨੇ, ਜਿਹੜੇ ਕਿ ਅੱਗੋਂ ਇਹਨਾਂ ਦੀ ਔਲਾਦ ਹੈ ਔਰ ਉਹ ਇਹ ਕੰਮ ਚਲਾ ਰਹੀ ਹੈ। ਇਸ ਬੌਨ ਕਸਬੇ ਦੇ ਵਿੱਚ 7 ਮੰਦਿਰ ਹੁੰਦੇ ਸਨ, ਵੱਡਾ ਤਲਾਬ ਹੁੰਦਾ ਸੀ ਤੇ ਬੜੀ ਆਲੀਸ਼ਾਨ ਹਵੇਲੀਆਂ ਸਨ ਹਿੰਦੂ ਔਰ ਸਿੱਖ ਫੈਮਲੀਜ਼ ਦੀਆਂ। ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜਾ ਜਨਰਲ ਅਰੋੜਾ ਹੈ ਇੰਡੀਆ ਦਾ, ਔਰ ਜਨਰਲ ਅਰੋੜਾ ਦਾ ਜਿਹੜਾ ਖਾਨਦਾਨ ਹੈ ਉਹ ਵੀ ਇੱਥੋਂ ਬੌਨ ਦੇ ਵਿੱਚ ਹੀ ਉਹਨਾਂ ਦਾ ਤਲਕ ਹੈਗਾ ਏ। ਔਰ ਉੱਥੇ ਅੱਜ ਵੀ ਉਹਨਾਂ ਦਾ ਜਿਹੜਾ ਪੀਲੀ ਕੋਠੀ ਇੱਕ ਚੁਬਾਰਾ ਹੈ ਅੱਜ ਵੀ ਮੌਜੂਦ ਹੈਗਾ ਏ, ਜਿਹੜਾ ਕਿ ਤੁਸੀਂ ਇਸ ਵੇਲੇ ਸਕਰੀਨ ਤੇ ਵੇਖ ਰਹੇ ਹੋ। ਬੌਨ ਸ਼ਹਿਰ ਦੇ ਵਿੱਚ ਬੜੀਆਂ ਪੜ੍ਹੀਆਂ ਲਿਖੀਆਂ ਔਰ ਕਾਰੋਬਾਰੀ ਹਸਤੀਆਂ ਨੇ ਜਨਮ ਲਿਆ। ਖਾ ਉਹ ਮੁਸਲਮਾਨ ਸਨ, ਖਾ ਹਿੰਦੂ ਸਨ, ਖਾ ਸਿੱਖ ਸਨ। ਲੇਕਿਨ 1947 ਦੀ ਜਦੋਂ ਵੰਡ ਹੋਈ ਤੇ ਬੌਨ ਦੇ ਜੋ ਸਾਰੇ ਹਿੰਦੂ ਔਰ ਸਿੱਖ ਹਮੇਸ਼ਾ ਵਾਸਤੇ ਇੰਡੀਆ ਚਲੇ ਗਏ ਤੇ ਇੰਡੀਆ ਤੋਂ ਉੱਜੜ ਕੇ ਆਉਣ ਵਾਲੇ ਜਿਹੜੇ ਮੁਸਲਮਾਨ ਖਾਨਦਾਨ ਸਨ ਉਹ ਆਬਾਦ ਹੋਏ ਔਰ ਇਹ ਘਰ ਕੋਠੀਆਂ ਹਵੇਲੀਆਂ ਉਹਨਾਂ ਨੂੰ ਮਿਲੀਆਂ। ਬੌਨ ਦਾ ਰੇਲਵੇ ਸਟੇਸ਼ਨ ਵੀ ਪਿੰਡ ਤੋਂ ਬਾਹਰ ਬਣਾਇਆ ਗਿਆ ਸੀ, ਅੱਜ ਵੀ ਉਹਦੀ ਢਾਂਚਾਨੁਮਾ ਬਿਲਡਿੰਗ ਤੇ ਮੌਜੂਦ ਹੈ, ਲੇਕਿਨ ਉਹਦਾ ਵੀ ਜਿਹੜਾ ਨਾ ਕੋਈ ਹਾਲ ਨਹੀਂ ਔਰ ਨਾ ਹੀ ਉਹਨੇ ਕੋਈ ਬਹਾਲ ਹੋਣਾ ਹੈ। ਅੱਛਾ, ਬੌਨ ਪਿੰਡ ਦੇ ਵਿੱਚ ਇੱਕ ਬਹੁਤ ਵੱਡਾ ਜੰਝ ਘਰ ਵੀ ਬਣਾਇਆ ਗਿਆ ਸੀ 1947 ਦੀ ਪਾਰਟੀਸ਼ਨ ਤੋਂ ਪਹਿਲੇ। ਉਸ ਜੰਝ ਘਰ ਦੇ 12 ਕਮਰੇ ਤੇ 2 ਵੱਡੇ ਹਾਲ ਸਨ। ਉਹ ਬਿਲਡਿੰਗ ਅੱਜ ਵੀ ਆਪਣੀ ਅਸਲੀ ਹਾਲਤ ਦੇ ਵਿੱਚ ਮੌਜੂਦ ਹੈਗੀ ਹੈ। ਉਹਦੇ ਕੋਲ ਬਿਲਕੁਲ ਇੱਕ ਬੜਾ ਵੱਡਾ ਕ੍ਰਿਸ਼ਨਾ ਮੰਦਿਰ ਵੀ ਮੌਜੂਦ ਹੈ। ਇਹ ਜੰਝ ਘਰ ਦੀ ਖਾਸ ਗੱਲ ਇਹ ਸੀ ਕਿ ਇਲਾਕੇ ਦੀਆਂ ਜਿੰਨੀਆਂ ਵੀ ਬਰਾਤਾਂ ਸਨ ਉਸ ਦੌਰ 'ਚ ਹਿੰਦੂ ਔਰ ਸਿੱਖਾਂ ਦੀਆਂ, ਇੱਥੇ ਉਹਨਾਂ ਨੂੰ ਅਕੋਮੋਡੇਟ ਕੀਤਾ ਜਾਂਦਾ ਹੁੰਦਾ ਸੀ। ਇਹਦੇ ਤੇ ਸ਼ੀਸ਼ੇ ਵੀ ਲੱਗੇ ਨੇ, ਸ਼ੀਸ਼ ਮਹਲ ਦੇ ਤੌਰ ਤੇ ਤਰਸਤੇ ਦੀ ਜਿਹੜੀ ਨਾ ਬਿਲਡਿੰਗ ਬਣਾਈ ਗਈ ਸੀ। ਇਹਦੇ ਨਾਲ ਇੱਥੇ ਫਿਰ ਤਕਰੀਬਨ 10 ਤੋਂ 11 ਖਾਨਦਾਨ ਆਬਾਦ ਹੋਏ ਸਨ, ਜਿਹੜੇ 1947 ਨੂੰ ਇੰਡੀਆ ਤੋਂ ਉੱਜੜ ਕੇ ਇੱਥੇ ਆਏ ਸਨ ਜਦੋਂ 47 ਦੀ ਵੰਡ ਹੋਈ ਹੈ। ਔਰ ਉਹ ਅੱਜ ਵੀ ਉਹਦੇ ਵਿੱਚੋਂ 3 ਤੋਂ 4 ਖਾਨਦਾਨ ਐਸੇ ਨੇ ਜਿਹੜੇ ਇਸੇ ਹੀ ਜੰਝ ਘਰ ਦੇ ਵਿੱਚ ਅੱਜ ਵੀ ਉਹਨਾਂ ਦੀ ਤੀਸਰੀ ਚੌਥੀ ਨਸਲ ਪੈਦਾ ਹੋ ਚੁੱਕੀ ਹੈ, ਲੇਕਿਨ ਉਹਨਾਂ ਨੂੰ ਕੋਈ ਮੁਤਬਾਦਲ ਘਰ ਨਹੀਂ ਮਿਲ ਸਕਿਆ। ਇਹ ਜੰਝ ਘਰ ਦੀਆਂ ਵੀ ਅਲੱਗ ਸੇ ਵੀਡੀਓ ਮੈਂ ਬਣਾ ਚੁੱਕਿਆ ਵਾਂ। ਅੱਛਾ, ਤੁਹਾਨੂੰ ਮੈਂ ਇੱਕ ਚੀਜ਼ ਇੱਥੇ ਦੱਸਦਾ ਜਾਵਾਂ ਕਿ ਮੈਂ ਜਦੋਂ ਵੀ ਕਿਸੇ ਸ਼ਹਿਰ 'ਚ ਵੀਡੀਓ ਬਣਾਉਣ ਜਾਣਾ, ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਉਸ ਸ਼ਹਿਰ ਦੇ ਮੰਦਿਰ, ਗੁਰਦੁਆਰੇ, ਪੁਰਾਣੇ ਘਰ, ਖੱਤਰੀਆਂ ਦੇ ਬਾਜ਼ਾਰ, ਹਵੇਲੀਆਂ, ਉਹਨਾਂ ਸਾਰਿਆਂ ਨੂੰ ਬੜਾ ਡੀਪਲੀ ਬਣਾਇਆ ਜਾਏ। ਉਹਦੀ ਰੀਜ਼ਨ ਇਹ ਵੀ ਕਿ ਜਿਹੜੇ ਲੋਕ 1947 ਵੇਲੇ ਇਹਨਾਂ ਚੀਜ਼ਾਂ ਨੂੰ ਛੱਡ ਕੇ ਚਲੇ ਗਏ ਨੇ, ਉਹ ਯਕੀਨਨ ਤਰਸਦੇ ਹੋਣਗੇ ਕਿ ਆਪਣੇ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਕਿਸ ਤਰ੍ਹਾਂ ਵੇਖੀਆਂ ਜਾਣ ਔਰ ਉਹਨਾਂ ਨੂੰ ਜਨਾਬ ਵੀਡੀਓ ਦੇ ਜ਼ਰੀਏ ਵੇਖ ਕੇ ਤੇ ਜਿਹੜੇ ਉਹਨਾਂ ਦੇ ਬਜ਼ੁਰਗਾਂ ਨੇ ਕਹਾਣੀਆਂ ਸੁਣਾਈਆਂ ਨੇ ਉਹਨਾਂ ਨੂੰ ਹਕੀਕਤ ਦਾ रूप दे सकन। अब हम बात करेंगे कि राय बहादुर मोहन सिंह की तरक्की का राज क्या था। इन्होंने होटलिंग इंडस्ट्री में कैसे कदम जमाए और कैसे ये अंग्रेज़ की आंखों का तारा बने कि 1941 में ब्रिटिश राज में इसको राय बहादुर का ख़िताब मिला मोहन सिंह साहब को। और उसके बाद फिर कामयाबियों का सफ़र एक ऐसा शुरू हुआ कि आज 2026 में भी इंडिया की दूसरी बड़ी होटलिंग इंडस्ट्री है ओबराय वाले। मोहन सिंह ने स्टडी रावलपिंडी से भी हासिल की, लाहौर से भी हासिल की, लेकिन बहुत ज़्यादा ये ना पढ़ सके। फिर कभी अपने रिलेटिव के साथ कोई जूते बनाने वाले के कारखाने में कुछ अरसा काम भी किया, कभी अमृतसर चले गए कि किसी तरीके से मैं कोई कामयाब आदमी बन सकूं, क्योंकि इन्होंने ये दिल में तहैया कर रखा था कि ज़िंदगी में कुछ करके
नाम बना के तो फिर ही जाना इस दुनिया से, और उन्होंने ऐसा कर दिखाया। मोहन सिंह राय बहादुर का खिताब मिलने से पहले ही होटल इंडस्ट्री में अपना नाम बना चुके थे। सन 1943 में मोहन सिंह ने एसोसिएटेड होटल्स ऑफ इंडिया लिमिटेड के हिस्से भी खरीद लिए, जिसके बाद इन्होंने मरी, लाहौर, रावलपिंडी, पिशावर और दिल्ली में मज़ीद होटल्स बना लिए और अपने कारोबार और होटल इंडस्ट्री का जो ये इन्होंने चैप्टर शुरू किया था उसको बढ़ाना शुरू कर दिया। तो इस वक्त ओबराय होटल एंड रिजॉर्ट के सऊदी अरब, इजिप्ट, इंडोनेशिया, मॉरिशस और दुबई, यूएई और इंडिया समेत बहुत सारे मुकामात पर 31 से ज़्यादा होटल एंड रिजॉर्ट्स हैं, और इनको एक इंतहाई प्रोफेशनल तरीके से चलाया जा रहा है, जिसकी वजह से आज भी ये होटल इंडस्ट्री में सफ़े अव्वल की कंपनी समझी जाती है। तो जिस शहर, जिस गांव, जिस देहात में राय बहादुर मोहन सिंह ने जन्म लिया, वो शहर, कस्बा यानी कि जो भवन है, उसने कोई तरक्की नहीं की। ज़्यादातर लोग वहाँ से बड़े शहरों की तरफ जा चुके हैं। हालांकि ये एक इंतहाई सरसब्ज़ और ज़रख़ेज़ इलाका है। कलर कहार से भी आप जा सकते हैं मोटरवे से, उसके बाद आप चकवाल से भी आ सकते हैं। तकरीबन 11 किलोमीटर का फासला है चकवाल से, कोई 13-14 किलोमीटर जो है ना वो है कलर कहार इंटरचेंज से। तो भौन जिसका एक नाम हुआ करता था, आज इसके मंदिर भी तकरीबन ख़त्म हो चुके हैं। सिर्फ 2 मंदिर बाकी हैं, जंज घर बाकी है, बाकी कुछ पुरानी हवेलियां, जनरल अरोड़ा का घर बाकी है। लेकिन खत्रियों का बाज़ार, जिसमें बहुत ज़्यादा लग्जरी किस्म की दुकानें बनाई गई थी, बजाजी की, सोने चांदी के जेवरात की, कपड़े की, खाने पीने की, मिठाई की दुकानें हुआ करती थी, क्योंकि ये एक तारीखी और पुराना जो ना गांव था भोन जो है, और यहाँ पर बड़े जुफाकाश, मेहनती और बहादुर किस्म के लोग आबाद थे 1947 से पहले। और उनके जो है ना वो जाने के बाद भी वहाँ पर जो मुसलमान आबाद हैं, वो भी मुख्तलिफ उनकी जो कौमें हैं उनसे उनका ताल्लुक़ है, लेकिन सारे ही मेहनतकाश और जफाकार हैं आज भी वहाँ पर जो लोग रह रहे हैं। तो दोस्तों ये थी आज की वीडियो। कोशिश की है कि ज़्यादा लंबी वीडियो ना बनाई जाए, इख्तिसार के साथ जितनी भी मालूमात है ज़्यादा से ज़्यादा आपके साथ शेयर की जाए। इस तरह की वीडियोस बनाने का मकसद ही होता है कि उन लोगों के बारे में इंफॉर्मेशन दी जाए जिनका ताल्लुक 1947 से पहले अभी जो पाकिस्तानी का पंजाब का हिस्सा है उनसे था। जैसे बहुत सारे बॉलीवुड के सुपरस्टार्स जो है ना, उन्होंने पाकिस्तान के इलाके में जन्म लिया। संजय दत्त के वालिद सुनील दत्त हो गए, गोविंदा के वालिद हो गए, अमिताभ बच्चन की वालदा हो गई फैसलाबाद में, फिर जनाब दलवीर कुमार, शाहरुख खान, कपूर ख़ानदान, राज कपूर ख़ानदान। इसके साथ साथ बहुत सारे ऐसे लोग हैं जो मैं जल्दी जल्दी आपको नहीं गिनवा सकता, लेकिन उनके जो अबाउजदाद हैं उनका ताल्लुक पाकिस्तान के मुख्तलिफ हिस्सों से था। बहरहाल वीडियो कैसी लगी मुझे आपके कमेंट का इंतजार रहेगा। इस तरह की मज़ीद वीडियोज़ देखने के लिए चैनल को सब्सक्राइब कर लीजिएगा। जहाँ रहें खुश रहें और उनसे कोई इजाज़त दीजिए। अल्लाह हाफ़िज़।